ਇਹ ਰਿਹਾ ਜੀ ਛੋਟਾ ਟੈਂਪਲ। ਇਹਦੀ ਜਿਹੜੀ ਲੋਕੇਸ਼ਨ ਹੈ ਉਹ ਦੱਸਣ ਦਾ ਮਕਸਦ ਹੈ ਵੀ ਕਿ ਸ਼ਾਇਦ ਸੁੱਖੋ ਚੱਕ ਦਾ ਕੋਈ ਪੁਰਾਣਾ ਬਜ਼ੁਰਗ ਜਿਨ੍ਹਾਂ ਦਾ ਤਲਕ ਹਿੰਦੂ ਕਮਿਊਨਿਟੀ ਸੀ ਉਹ ਸਾਨੂੰ ਦੱਸ ਸਕਣ ਕਿ ਭਾਈ ਇਸ ਟੈਂਪਲ ਨੂੰ ਬਣਵਾਉਣ ਵਾਲੇ ਕੌਣ ਸਨ ਜਾਂ ਕਿੰਨਾਂ ਦੀ ਜ਼ਮੀਨ 'ਚ ਬਣਿਆ, ਸਾਰੀ ਗੱਲਬਾਤ। ਇਹ ਜੀ ਇੱਕ ਟੈਂਪਲ ਪਿੰਡ ਸੁੱਖੋ ਚੱਕ ਦੇ ਪਹਾੜ ਪਾਸੇ। ਇਹਨੂੰ ਬਣਵਾਉਣ ਵਾਲੇ ਕੌਣ ਸਨ ਉਹ ਕੋਈ ਨਹੀਂ ਬਜ਼ੁਰਗ ਰਿਹਾ ਜੋ ਸਾਨੂੰ ਦੱਸ ਸਕੇ। ਔਰ ਵੱਡੀ ਇੱਟ ਦਾ ਬਣਿਆ। ਅੱਛਾ ਜੀ, ਇਹ ਵੱਡੀ ਇੱਟ ਦਾ ਬਣਿਆ। ਇਹਦੇ ਵਿੱਚ ਕਿਤੇ ਆ ਕੇ ਛੋਟੀ ਇੱਟ ਦਾ ਵੀ ਇਸਤੇਮਾਲ ਹੋਇਆ ਹੈ। ਇਹਦੇ ਉੱਪਰ ਜਿਹੜਾ ਤੁਸੀਂ ਕਹ ਲਓ ਕਲਸ਼ ਵਗੈਰਾ ਤਰਸ਼ੂਲ ਉਹ ਤਾਂ ਖੈਰ ਨਹੀਂ ਰਿਹਾ। ਕਈ ਲੋਕਾਂ ਨੇ ਸੋਨਾ ਸਮਝ ਕੇ ਇਹਨੂੰ ਉਤਾਰ ਲਿਆ, ਲੇਕਿਨ ਬਾਅਦ ਵਿੱਚ ਉਹ ਪਿੱਤਲ ਨਿਕਲਿਆ ਜਾਂ ਪਿੱਤਲ ਦੇ ਨਾਲ ਮਿਲਦਾ ਜੁਲਦੀ ਚੀਜ਼ ਨਿਕਲੀ ਹੈ ਨਾ ਜੀ। ਆ ਵੇਖੋ ਇਮਾਰਤ ਫਿੱਕੀ ਪੈ ਗਈ, ਇਮਾਰਤ ਢਹਿ ਢੇਰੀ ਹੋ ਗਈ, ਲੇਕਿਨ ਰੰਗ ਫਿੱਕੇ ਨਹੀਂ ਪਏ। ਉਸ ਵੇਲੇ ਵੀ ਜੋ ਚਿੱਤਰਕਾਰੀ ਸੀ। ਭੀਕਮ ਸਿੰਘ ਮੇਜੇਦਾਰ ਸੂਬੇਦਾਰ ਦੀ ਦੇਖ ਰੇਖ ਦੇ ਵਿੱਚ ਬਣਿਆ ਟੈਂਪਲ, ਜੋ ਕਿ ਮੌਜੂਦ ਸੁੱਖੋ ਚੱਕ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜੀ। ਗਲਬਨ 1900 ਮਈ ਮੱਘਰ 1900 ਸੰਬਤ ਦੇ ਵਿੱਚ ਬਣਿਆ ਜੀ। ਠੀਕ ਹੈ। ਆਖਰੀ ਸਾਹ ਜੀ ਬਿਲਡਿੰਗ ਦੇ ਇਹ ਮੇਨ ਜੋ ਇਹਦਾ ਅੰਦਰ ਵਾਲਾ ਹਿੱਸਾ। ਲੋ ਜੀ, ਪਹਾੜ ਸਾਈਡ ਤੇ ਖਲੋ ਕੇ ਮੈਂ ਤੁਹਾਨੂੰ ਪਿੰਡ ਸੁੱਖੋ ਚੱਕ ਦਾ ਵਿਊ ਦਿਖਾ ਰਿਹਾ। ਠੀਕ ਹੈ ਜੀ। ਸੁੱਖੋ ਚੱਕ ਕਿਸੇ ਤਾਰੀਫ ਦਾ ਮੁਹਤਾਜ ਨਹੀਂ। ਪੁਰਾਣੇ ਵਕਤਾਂ ਦਾ ਇੱਕ ਸ਼ਹਿਰ, ਅੱਜ ਵੀ ਸ਼ਹਿਰ ਹੈ, ਅੱਜ ਵੀ ਬਾਜ਼ਾਰ ਨੇ, ਲੇਕਿਨ ਉਹ ਰੌਣਕਾਂ ਨਹੀਂ ਰਹੀਆਂ। ਰੌਣਕਾਂ ਜ਼ਰੂਰ ਘਟ ਗਈਆਂ। ਤੇ ਆਖਰੀ ਅੱਡਾ ਇਦੋਂ ਗਾਂ ਜਿੰਨੇ ਵੀ ਲੋਕ ਨੇ ਉਹ ਇੱਥੇ ਆ ਕੇ ਗੱਡੀ 'ਤੇ ਉਤਰਦੇ ਨੇ। ਗਾਂ ਫਿਰ ਕੋਈ ਪੈਦਲ ਪਿੰਡਾਂ ਨੂੰ ਜਾਂ ਫਿਰ ਮੋਟਰਸਾਈਕਲਾਂ 'ਤੇ ਜਾਂ ਫਿਰ ਆਪਣੇ ਘਰ ਦੀ ਕੋਈ ਸਵਾਰੀ, ਕੋਈ ਵੀ ਸਾਧਨ ਤੁਸੀਂ ਲਾ ਲਓ। ਸੁੱਖੋ ਚੱਕ ਪਿੰਡ ਦੀ ਪਹਾੜ ਬੰਨੇ ਮੈਂ ਖੜਾ। ਮੈਂ ਤੁਹਾਨੂੰ ਨਾ ਜੋ ਇਹਦੇ ਮੇਨ ਟੈਂਪਲ ਨੇ 8 ਮੰਦਰ ਦੱਸੇ ਬਜ਼ੁਰਗਾਂ ਨੇ, ਤਾਂ ਤਕਰੀਬਨ ਜੋ 4 ਅੱਜ ਵੀ ਆਪਣੀ ਹਾਲਤ ਦੇ ਵਿੱਚ ਖੜੇ ਨੇ। ਅਤੇ ਉਹਦੇ ਤੋਂ ਇਲਾਵਾ ਪਹਾੜ ਵਾਲੀ ਸਾਈਡ 'ਤੇ ਨਾ ਸੁੱਖੋ ਚੱਕ ਪਿੰਡ 'ਤੇ ਤੁਸੀਂ ਕਹਿ ਲਓ ਕਿ ਇੱਕ ਹੋਰ ਛੋਟਾ ਟੈਂਪਲ ਉਹ ਵੀ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ। ਉਹ ਥੋੜ੍ਹਾ ਹਟ ਕੇ ਵੀ ਨਾ ਮਤਲਬ ਬਾਹਰ ਖੇਤਾਂ ਵਾਲੀ ਸਾਈਡ ਵੱਲ, ਉਹ ਵੀ ਬਜ਼ੁਰਗਾਂ ਨੇ ਸਾਨੂੰ ਦੱਸਿਆ। ਅਸੀਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ, ਕਿਉਂਕਿ ਇਦੋਂ ਪਹਿਲੇ ਵੀਡੀਓਜ਼ ਦੇ ਵਿੱਚ ਤੁਸੀਂ ਮੇਨ ਜੋ ਟੈਂਪਲ ਨੇ ਸੁੱਖੋ ਚੱਕ ਦੇ ਉਹ ਹੀ ਤੁਸੀਂ ਦੇਖੇ ਸੁਣੇ। ਤਾਂ ਮੈਂ ਥੋੜ੍ਹਾ ਦੋਸਤ ਨੇ ਮੇਰੇ ਵਿਕਾਸ ਭਾਈ, ਉਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਥੋੜ੍ਹਾ ਹਟ ਕੇ ਵੀ ਹੈ, ਤੁਸੀਂ ਖਾਦਮ ਭਾਈ ਉੱਥੇ ਵੀ ਜ਼ਰੂਰ ਜਾਣਾ। ਸੋ ਜੀ ਕਿਸੇ ਨਾ ਕਿਤੇ ਨਾ ਵਿਕਾਸ ਭਾਈ ਦੀ ਤੁਸੀਂ ਕਹਿ ਲਓ ਕਿ ਉਹਨਾਂ ਦੀ ਖੋਜ ਹੈ। ਖੋਜ ਤੋਂ ਮੁਰਾਦ ਤੁਸੀਂ ਕਹਿ ਲਓ ਕਿ ਉਹਨਾਂ ਨੇ ਮੇਰਾ ਧਿਆਨ ਇਸ ਪਾਸੇ ਕਰਵਾਇਆ। ਅਤੇ ਇਹ ਤੁਹਾਨੂੰ ਨਜ਼ਰ ਆ ਰਿਹਾ ਜੀ ਛੋਟਾ ਟੈਂਪਲ ਸੀ ਪਿੰਡ ਸੁੱਖੋ ਚੱਕ ਦਾ। ਪਹਾੜ ਬੰਨੇ ਪਹਾੜ ਪਾਸੇ ਆ ਛੋਟਾ ਟੈਂਪਲ ਜੋ ਤੁਹਾਨੂੰ ਮੈਂ ਦਿਖਾ ਰਿਹਾ। ਔਰ ਇਹਦੇ ਨਾਲ ਇੱਕ ਬੜਾ ਵੱਡਾ ਪਿੱਪਲ ਦਾ ਰੁੱਖ, ਪਿੱਪਲ ਹੀ ਹੈ ਨਾ, ਬੋੜ। ਇਹ ਕਿਹੜੀ ਬੋੜ ਹੈ? ਛੋਟੇ ਜਿਹੇ ਪੱਤੇ ਹੁੰਦੇ ਨੇ ਉਹ ਵਾਲੀ। ਠੀਕ ਹੈ। ਇਹ ਰਿਹਾ ਜੀ ਛੋਟਾ ਟੈਂਪਲ। ਇਹਦੀ ਜਿਹੜੀ ਲੋਕੇਸ਼ਨ ਹੈ ਉਹ ਦੱਸਣ ਦਾ ਮਕਸਦ ਹੈ ਵੀ ਕਿ ਸ਼ਾਇਦ ਸੁੱਖੋ ਚੱਕ ਦਾ ਕੋਈ ਪੁਰਾਣਾ ਬਜ਼ੁਰਗ ਜਿਨ੍ਹਾਂ ਦਾ ਤਲਕ ਹਿੰਦੂ ਕਮਿਊਨਿਟੀ ਸੀ ਉਹ ਸਾਨੂੰ ਦੱਸ ਸਕਣ ਕਿ ਭਾਈ ਇਸ ਟੈਂਪਲ ਨੂੰ ਬਣਵਾਉਣ ਵਾਲੇ ਕੌਣ ਸਨ ਜਾਂ ਕਿੰਨਾਂ ਦੀ ਜ਼ਮੀਨ 'ਚ ਬਣਿਆ, ਸਾਰੀ ਗੱਲਬਾਤ। ਇਹ ਜੀ ਆਪਣਾ ਸੁੱਖੋ ਚੱਕ ਦੇ ਵਿੱਚ ਮੌਜੂਦ ਹੈ, ਪਿੰਡੂ ਥੋੜ੍ਹਾ ਹਟ ਕੇ ਪਹਾੜ ਵਾਲੇ ਪਾਸੇ। ਤੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕੋਲ ਜਾ ਕੇ ਵੀ। ਔਰ ਜੀ ਇੱਕ ਬਹੁਤ ਵੱਡਾ ਦਰਖਤ। ਇਹ ਕਿਹੜਾ ਦਰਖਤ ਹੈ ਜੀ? ਸਿੰਬਲ। ਇਹ ਸਿੰਬਲ ਦਾ ਬੂਟਾ ਹੈ ਜੀ। ਕਿ ਮੇਰੇ ਨਾਲ ਮੌਜੂਦ ਰਾਣਾ ਮੋਹਸਨ ਸਾਹਿਬ ਸਾਨੂੰ ਵਿਜ਼ਿਟ ਕਰਵਾ ਰਹੇ ਨੇ ਆਪਣੇ ਇਲਾਕੇ ਦਾ, ਆਪਣੀ ਕਿਆਦਤ 'ਚ। ਅਸੀਂ ਇਹਨਾਂ ਦੇ ਵੀ ਬੇਹੱਦ ਮਸ਼ਹੂਰ ਹਾਂ। ਅੱਜ ਦੀ ਡੇਟ 'ਚ ਕਿਸੇ ਵਾਸਤੇ ਟਾਈਮ ਕੱਢਣਾ ਬਹੁਤ ਔਖਾ ਵੇ। ਸੋ ਕਦਰਾਂ ਵਾਲੇ ਲੋਕ ਜਾਣਦੇ ਨੇ। ਬਾਕੀ
ਇਹ ਵੇਖੋ ਉਸ वक्त ਦੀ नक्श नगारी। ਇਹ जी एक टैंपल पिंड सुखो ਚੱਕ ਦੇ पहाड़ पासे। ਇਹਨੂੰ बनवाने वाले कौन सन वो कोई नहीं बजुर्ग रहा जो सानू दस सके। और वड्डी इट का बनया। अच्छा जी आ वड्डी इट का बनया। ਇਹਦੇ ਵਿੱਚ किते आके छोटी इट का भी इस्तेमाल होया है। ਇਹ ਬਰੀਕ ਟਾਇਲ ਇੱਟ यानी जिथे डाटां दे विच इट का इस्तेमाल होया ना उत्थे बरीक टाइल इट भी लगी है। टॉप वाला हिस्सा है। दी बैक साइड सुखो ਚੱਕ जी पुराने वक्तां दे विच पाकिस्तान बनने तो पहले एक बहुत वड्डा कस्बा शहर तुसी कह लो इस इलाके दा। और दूसरे लफ्ज़ां च खरीदो फरोख्त दा मरकज़ सी। मतलब इहदे नाल लगदे कह लो कि बजुर्गों का कहना कि रियासत च इलाका आंदा सी ते पारले पासे दे पिंड भी मतलब जिहड़े इस वेले तुसी कह लो कि बन्ने तो पार ने पिंड ना जो इंडिया की सरहद च आ गए ने वो भी पिंड इत्थे खरीदो फरोख्त करने वास्ते आया करदे सन। है तो अंदरूनी व्यू का फ्रंट एरिया तुसी कह लो। जंगली काई सरूट इस टैंपल के चार चुफेरे घिरिया होया। इहदे उपर जिहड़ा तुसी कह लो कलश वगैरह त्रिशूल वो तो खैर नहीं रहा। कई लोगों ने सोना समझ के उतार लिया लेकिन बाद विच पित्तल निकलिया या मतलब पित्तल दे नाल मिलदा जुलदी चीज़ निकली। जी मैं इस वेले मौजूद कस्बा सुखो ਚੱਕ कस्बा के अंदर मौजूद एक पुराना टैंपल हिस्टोरिकल। और टैंपल का तुहानूं मैं मेन गेट दिखा रहा जो मतलब मेन गेट तो खैर मैं बाहर वाला अंदर क्रॉस कर गया जिस तरह क्या रास्ता है अगे सेन आ गया। इस तो बाद भी अगे मेन गेट से जिस तरह तुहानूं सारा मतलब कि दिस रहा है कि बड़ा खूबसूरत दरवाज़ा छोटी इट दे विच दरवाज़ा बनया होया नानकशाही इट दे विच। ते साडे वीर ने सिल फड़ी है सानूं बजुर्गों ने दस्सिया कि यह जो सिल है ना वो इत्थों थोड़ी उपर करो इत्थों दस्सी सी। ठीक है जी। यह लिखिया जी भीकम सिंह जो कि सूबेदार मेजर सन। थले मैंशन है जी मई मगर 1900 संबत। ठीक है उन्हें संबत दे विच मैंशन है तो साडे वेखण सुनने वाले सानूं जरूर दस्सण मतलब कि सारी कैलकुलेशन करके किहड़ी सन दे विच बनाया गया। ठीक है जी। वंस अगेन भीकम सिंह सूबेदार मेजर जिन्हों ने इस मंदिर दे विच कंट्रीब्यूट किया डोनेट किया उन्हों की देख रेख च बनया। यह सिल उन्हों के नाम की है। तो दूसरा है जी टैंपल रहा है जी उस वक्त की जी बनतर से वो तुहानूं दिखा रहा हूँ।
ਔਰ ਆਪਣੇ ਦੌਰ ਦੇ ਵਿੱਚ ਇੱਕ ਬੜੀ ਸ਼ਾਹੀ ਬਿਲਡਿੰਗ ਜੋ ਕਿ ਟੈਂਪਲ ਦੀ ਸੂਰਤ 'ਚ ਤੁਹਾਨੂੰ ਦੇਖਣ ਸੁਣਨ ਨੂੰ ਮਿਲਦੀ ਹੈ। ਬੜੀ ਖਸਤਾ ਹਾਲਤ ਜੀ। ਇਹ ਪੁਰਾਣੇ ਵਕਤ ਦੀਆਂ ਡਾਟਾਂ, ਪਿੱਛੇ ਕੁਛ ਮਲਬਾ, ਕਾਫੀ ਸਾਰਾ ਮਲਬਾ ਪਿਆ ਵੇ। ਇਹ ਮੰਦਿਰ ਤੁਸੀਂ ਜਿਹੜਾ ਕਹਿ ਲਓ ਨਾ ਬਿਕਮ ਸਿੰਘ ਨੇ ਬਣਾਇਆ ਸੀ। ਬਿਲਕੁਲ ਇਸ ਵੇਲੇ ਆਖਰੀ ਸਾਹ ਲੈਂਦੀ ਹੋਈ ਹੈ ਬਿਲਡਿੰਗ। ਇਹ ਡਾਟਾ ਤੇ ਇਹ ਅੱਗੇ ਦੀ ਮੇਨ ਬਿਲਡਿੰਗ। ਮੈਂ ਤੁਹਾਨੂੰ ਥੋੜਾ ਜਿਹਾ ਨਾ ਕੋਸ਼ਿਸ਼ ਕਰਦਾ ਜੀ। ਇਹ ਵੇਖੋ ਜੀ, ਇੱਥੇ ਵੀ ਜੀ ਮਤਲਬ ਨਾ ਖੂਬਸੂਰਤ ਡਿਜ਼ਾਈਨਿੰਗ, ਇਹਦੇ ਚ ਰੈੱਡ ਕਲਰ ਤੇ ਰਾਇਲ ਬਲੂ ਕਲਰ ਦੀ ਫਿਲਿੰਗ ਹੋਈ ਹੈ। ਇਹ ਜੋ ਉੱਪਰ ਚੀਜ਼ਾਂ ਬਣੀਆਂ ਨੇ ਨਾ ਇਹ ਵਾਲੀਆਂ। ਤੇ ਆਪਣੇ ਦੌਰ ਦਾ ਜੀ ਕਸਬਾ ਸੁੱਖੋ ਚੱਕ ਦਾ ਇੱਕ ਸ਼ਾਹਕਾਰ ਟੈਂਪਲ ਦੀ ਸੂਰਤ ਜੋ ਤੁਹਾਨੂੰ ਮੈਂ ਦਿਖਾ ਰਿਹਾ ਹਾਂ। ਤੇ ਇਹ ਦੀ ਸਾਰੀ ਨਾਲ ਕਹਿ ਲਓ ਕਿ ਇਹਦਾ ਟਾਪ ਰਿਹਾ। ਦੋਨਾਂ ਪਾਸੇ ਇੱਕ ਜੇ ਬਰਾਮਦੇ ਸਨ, ਠੀਕ ਹੈ, ਜਿਸ ਤਰ੍ਹਾਂ ਤੁਹਾਨੂੰ ਬਰਾਮਦਾ ਨਜ਼ਰ ਆ ਰਿਹਾ ਮੈਂ ਇਹ ਵਾਲਾ। ਇਸੇ ਤਰ੍ਹਾਂ ਹੀ ਸੇਮ ਸਾਡੇ ਸੱਜੇ ਹੱਥ ਉਸ ਵੇਲੇ ਰਾਹ ਹੈ ਅੱਗੇ ਨੂੰ ਵੇਖੋ, ਰਾਹ ਮਿਲ ਸਕਦਾ ਥੋੜਾ ਬਹੁਤਾ। हाँ लो जी, एक हिस्टोरिकल बिल्डिंग टेंपल, कमाल यार। सुखो चक दा हैरीटेज पुरानी बिल्डिंग। नहीं बस इत्थे ना थोड़ा आइयो है जी जगह। ओहो है इहदा उपरों छत डिग पिया जी। उस वक्त की जिहड़ी चित्रकारी हुई है उहदे रंग अज भी अयान नज़र आ रहे ने। कमाल है ना जी। आ वेखो इमारत फिक्की पै गई, इमारत ढह ढेरी हो गई है लेकिन रंग फिके नहीं पे। है उस वेले की जो चित्रकारी सी। भीकम सिंह मेजरदार सूबेदार की देख रेख दे विच बनिया टैंपल जो कि मौजूद सुखो चक दे विच तुहानूं दिखा रहे हैं जी। गलबन 1900 मई मगर 1900 संबत दे विच बनिया जी। ठीक है, आखिरी साह जी बिल्डिंग दे ए मेन जो इहदा अंदर वाला हिस्सा जिथे सामने मूर्ति वगैरह रखी जाती है। अपना मूर्ति स्थान है वाला। ठीक है जी। ते इधर भी मूड़ियां तो नहीं वो देखियो हैं। अच्छा जी, वाह देखो जी। और देखो ठंडक कितनी है ना। ऊपर वाला हिस्सा मंदिर का जो गुंबद बनया ना वो बिल्कुल सेंटर ते आ
ਬੜਾ ਪਿਆਰਾ ਬਣਾਉਣਾ ਨਾ, ਇੱਕ ਕਹਿ ਲਓ ਕਿ ਗੁਲਦਸਤਾ ਜਿਹਾ ਫੂਲ ਜਿਹਾ ਬਣਾਇਆ ਹੈ। ਅਗਰ ਅਸੀਂ 1900 ਨੂੰ ਵੇਖੀਏ ਤੇ 124 ਸਾਲ ਪੁਰਾਣਾ ਇਹ ਟੈਂਪਲ ਬਣਦਾ। ਅਗਰ ਤੇ ਉਹ ਸੰਬਤ ਦਾ ਜ਼ਿਕਰ ਹੈ, ਉਹ ਖੈਰ ਉਹਦੀ ਕੈਲਕੂਲੇਸ਼ਨ ਸਾਡੇ ਵੀਰ ਕਾ ਸਾਨੂੰ ਕਰਕੇ ਦੱਸਣਗੇ। ਤੇ 120 ਸਾਲ ਨੂੰ ਅਸੀਂ ਅਗਰ ਮੱਦੇਨਜ਼ਰ ਰੱਖੀਏ ਤੇ ਯਾਰ ਵੇਖੋ ਰੰਗ ਕਿੱਡੇ ਪੱਕੇ ਰੰਗ ਸਨ, ਕਿੱਡੇ ਗੂੜੇ ਰੰਗ ਸਨ। Thank you.